ਅੰਮੀ ਜੀ ਪੁਰਾਣੇ ਵਕਤਾਂ ਦੀ ਗੱਲ ਆ। ਹਾਂਜੀ। ਇੱਕ ਪਿੰਡ ਦੇ ਵਿੱਚ ਨਾ ਇੱਕ ਔਰਤ ਰਹਿੰਦੀ ਸੀ। ਅੱਛਾ ਜੀ। 1.5 ਸਾਲ ਦਾ ਉਹਦਾ ਬੱਚਾ ਸੀ ਤੇ ਉਹਦਾ ਖਾਮਦ ਫੌਤ ਹੋ ਗਿਆ ਸੀ। ਅੱਛਾ ਜੀ। ਬੜੀ ਖੂਬਸੂਰਤ ਸੀ ਤੇ ਬੜੀ ਨੇਕ ਔਰਤ ਸੀ। ਹਾਂਜੀ। ਅੰਮੀ ਹੁਣ ਸਾਡੇ ਪਿੰਡਾਂ ਦੇ ਵਿੱਚ ਨਾ ਇੱਕ ਰਿਵਾਜ ਆ ਕਿ ਇੱਕ ਦੂਸਰੇ ਦਾ ਖਿਆਲ ਕਰਦੇ। ਅਗਰ ਕੋਈ ਇਦਾਂ ਦੀ ਧੀ ਭੈਣ ਆ ਨਾ ਉਹਨੂੰ ਕਹਿੰਦੇ ਸਾਡੇ ਪਿੰਡ ਦੀ ਧੀ ਭੈਣ ਆ। ਹਾਂਜੀ ਹਾਂਜੀ। ਤੇ ਉਹਦਾ ਅਹਿਸਾਸ ਕਰਦੇ ਆ। ਹਾਂਜੀ। ਹੁਣ ਸਾਰੇ ਪਿੰਡ ਦਿਆਂ ਨੇ ਦੇਖਿਆ ਕਿ ਵੀ ਇਹ ਗਰੀਬਣੀ ਆ, ਨੇਕ ਔਰਤ ਆ। ਹਾਂਜੀ। ਤੇ ਲਿਹਾਜ਼ਾ ਇਹਦਾ ਕੌਣ ਆ, ਕਿਦਾਂ ਗੁਜ਼ਾਰਾ ਕਰੇਗੀ, ਕਮਾਉਣ ਵਾਲਾ ਤੇ ਉਹ ਇੱਕੋ ਹੀ ਸੀ ਜਿਹੜਾ ਚਲਾ ਗਿਆ। ਹਾਂਜੀ। ਨਾ ਇਹਦਾ ਭਰਾ ਆ ਕੋਈ, ਨਾ ਇਹਦੇ ਬੰਦੇ ਦਾ ਭਰਾ ਆ, ਨਾ ਇਹਦਾ ਸੱਸ ਸਹੁਰਾ ਤੇ ਨਾ ਇਹਦਾ ਮਾਂ ਪਿਓ ਆ। ਹਾਂਜੀ। ਤੇ ਲਿਹਾਜ਼ਾ ਇਹਦੇ ਵਾਸਤੇ ਨਾ ਸਾਰੇ ਪਿੰਡ ਦਿਆਂ ਨੇ ਕਿਹਾ ਕਿ ਲੱਭ ਕੇ ਕੋਈ ਰਿਸ਼ਤਾ ਲਿਆਉਂਦੇ ਆ ਚੰਗਾ ਜਿਹਾ। ਹਾਂਜੀ ਹਾਂਜੀ। ਪਹਿਲੇ ਤਾਂ ਔਰਤ ਨੂੰ ਮਨਾਇਆ, ਔਰਤ ਮੰਨੇ ਨਾ। ਫਿਰ ਉਹਨਾਂ ਨੇ ਕਿਹਾ ਵੀ ਕਿੱਦਾਂ ਤੂੰ ਗੁਜ਼ਾਰਾ ਕਰੇਂਗੀ, ਤੇਰਾ ਬੱਚਾ ਵੀ ਰੁਲ ਜਾਏਗਾ। ਹਾਂਜੀ। ਚਲੋ ਕੋਈ ਅਸੀਂ ਚੰਗਾ ਬੰਦਾ ਲੱਭਦੇ ਆ ਤੇ ਭੈਣ ਤੇਰੇ ਅਸੀਂ ਸ਼ਾਦੀ ਕਰਵਾ ਦਿੰਨੇ ਆ। ਉਹਨੂੰ ਮਨਾਇਆ ਅੰਮੀ, ਉਹ ਮੰਨ ਗਈ। ਹਾਂਜੀ। ਉਹਨਾਂ ਨੇ ਨਾ ਇੱਕ ਰਿਸ਼ਤਾ ਕੋਈ ਲੱਭਿਆ। ਹਾਂਜੀ। ਬੰਦਾ ਚੰਗਾ ਪੈਸੇ ਵਾਲਾ ਸੀ, ਥੋੜਾ ਜਿਹਾ ਉਮਰ ਚ ਜ਼ਿਆਦਾ ਸੀ। ਹਾਂਜੀ। ਲੇਕਿਨ ਉਹਨੂੰ ਵੀ ਕਿਤੇ ਰਿਸ਼ਤਾ ਕੋਈ ਲੱਭਦਾ ਨਹੀਂ ਸੀਗਾ ਹੈਗਾ। ਹਾਂਜੀ। ਤੇ ਕਿਉਂਕਿ ਉਮਰ ਜ਼ਿਆਦਾ ਹੋ ਗਈ ਸੀ। ਹਾਂਜੀ। ਉਹ ਬੰਦੇ ਨੇ ਵੀ ਸੋਚਿਆ ਵੀ ਇੰਨੀ ਸੋਹਣੀ ਔਰਤ ਲੱਭ ਰਹੀ ਆ, ਇੰਨੀ ਨੇਕ ਔਰਤ ਲੱਭ ਰਹੀ ਆ। ਹਾਂਜੀ। ਤੇ ਚਲੋ ਬੱਚਾ ਵੀ ਆ। ਹਾਂਜੀ। ਤੇ ਬੱਚਾ ਪਲ ਜਾਏਗਾ ਤੇ ਮੈਨੂੰ ਫਾਇਦਾ ਹੋ ਜਾਏਗਾ। ਹਾਂਜੀ। ਉਹਨੇ ਬੱਚਾ ਵੀ ਕਬੂਲ ਕਰ ਲਿਆ ਅੰਮੀ ਜੀ। ਹਾਂਜੀ। ਔਰਤ ਨੂੰ ਵੀ ਕਹਿੰਦਾ ਕਿ ਭਲੀਏ ਲੋਕੇ ਮੈਂ ਤੈਨੂੰ ਕੋਈ ਪਰੇਸ਼ਾਨੀ ਨਹੀਂ ਆਣ ਦਿੰਦਾ। ਅੱਛਾ ਜੀ। ਅੰਮੀ ਜ਼ਿੰਦਗੀ ਦੇ ਨਾ 2 ਜਾਂ 2.5 ਸਾਲ ਨਾ ਉਹਨੇ ਔਰਤ ਦਾ ਬੜਾ ਖਿਆਲ ਕੀਤਾ। ਅੱਛਾ ਜੀ। ਬੱਚੇ ਦਾ ਬੜਾ ਖਿਆਲ ਕੀਤਾ। ਬੱਚੇ ਨੂੰ ਖਿਲਾਣਾ, ਚੀਜ਼ਾਂ ਲਿਆਣੀਆਂ, ਮਤਲਬ ਸੈਰੋ ਤਫਰੀ, ਮਤਲਬ ਕੋਈ ਕਮੀ ਨਹੀਂ ਆਣ ਦੇਣੀ। ਅੱਛਾ ਅੰਮੀ ਜਦੋਂ 2.5 ਸਾਲ ਗੁਜ਼ਰੇ ਨਾ ਤੇ ਅੰਮੀ ਅੱਲਾਹ ਤਾਲਾ ਨੇ ਉਹਨੂੰ ਉਸ ਬੰਦੇ ਚੋਂ ਵੀ ਇੱਕ ਬੱਚਾ ਅਤਾ ਕਰ ਦਿੱਤਾ। ਅੱਲਾਹ ਅੱਲਾਹ ਸੁਭਾਨ ਅੱਲਾਹ। ਅੰਮੀ ਜਦੋਂ ਉਸ ਬੰਦੇ ਚੋਂ ਵੀ ਬੱਚਾ ਅਤਾ ਕਰ ਦਿੱਤਾ ਨਾ, ਉਹ ਕਰਦੇ ਕਰਦੇ ਉਹ ਜਿਹੜਾ ਬੱਚਾ ਸੀ ਉਹ ਵੀ ਵੱਡਾ ਹੋਣ ਲੱਗ ਗਿਆ। ਅੱਲਾਹ ਤਾਲਾ ਨੇ ਦੂਸਰਾ ਬੱਚਾ ਵੀ ਅਤਾ ਕਰ ਦਿੱਤਾ ਜੀ। ਉਹ ਅੱਲਾਹ ਤਾਲਾ ਨੇ ਜਦੋਂ ਉਹਨੂੰ 2 ਬੇਟੇ ਅਤਾ ਕਰ ਦਿੱਤੇ ਨਾ ਉਸ ਬੰਦੇ ਨੂੰ, ਅੰਮੀ ਜਿਹੜਾ ਉਸ ਔਰਤ ਦਾ ਪਹਿਲਾ ਬੱਚਾ ਸੀ ਨਾ ਪਹਿਲੇ ਖਾਵੰਦ ਤੋਂ, ਉਹ ਬੰਦਾ ਉਹਨੂੰ ਇਗਨੋਰ ਕਰਨ ਲੱਗ ਗਿਆ। ਕੋਈ ਵੀ ਚੀਜ਼ ਲਿਆਣੀ ਉਹਨੇ ਆਪਣੇ 2 ਪੁੱਤਰਾਂ ਵਾਸਤੇ ਲਿਆਣੀ। ਉਹਦੀ ਨਹੀਂ ਬਾਤ ਪੁੱਛਣੀ। ਜੇ ਉਹਨੇ ਕਹਿਣਾ, ਉਹਨੂੰ ਤੇ ਜ਼ਾਹਿਰੀ ਗੱਲ ਆ ਕਿ ਉਹ 2 ਪੁੱਤਰ ਵੀ ਉਦਾਂ ਦੇ ਸੀ ਤਾਂ ਉਹ ਪੁੱਤ ਵੀ ਉਦਾਂ ਦਾ ਹੀ ਸੀ। ਉਹਨੇ ਕਹਿਣਾ ਬੰਦਿਆ ਖੁਦਾ ਦਿਆ ਇਹਦੇ ਵਾਸਤੇ ਵੀ ਕੋਈ ਚੀਜ਼ ਲੈ ਆ ਕਰ। ਹੁਣ ਬੱਚਿਆਂ ਵਾਸਤੇ ਵੀ ਅਸੀਂ ਇੱਕ ਵਾਸਤੇ ਚੀਜ਼ ਲੈ ਕੇ ਆਈਏ ਨਾ ਤੇ ਇੱਕ ਵਾਸਤੇ ਉਹ ਬਰਾਬਰ ਦੀ ਚੀਜ਼ ਨਾ ਲਿਆਈਏ ਤੇ ਦੂਸਰਾ ਕਹਿੰਦੇ ਆ ਕਿ ਪਾਪਾ ਮਮਾ ਹਮੇ ਇਹ ਚੀਜ਼ ਕਿਉਂ ਨਹੀਂ ਮਿਲੀ। ਮਤਲਬ ਪਰੇਸ਼ਾਨ ਹੋ ਜਾਂਦੇ। ਬੱਚਿਆਂ ਨੂੰ ਬੜੇ ਹਿਸਾਬ ਨਾਲ ਆਪਣਿਆਂ ਨੂੰ ਵੀ ਕਵਰ ਕਰਨਾ ਪੈਂਦਾ ਤੇ ਉਹਦੇ ਵਾਸਤੇ ਚੀਜ਼ ਹੀ ਨਹੀਂ ਲਿਆਣੀ। ਉਹਨੇ ਜਦੋਂ ਕਹਿਣਾ ਅਖੀਰ ਨਾਲ ਕਹਿੰਦਾ ਲੈ ਮੇਰੀ ਕਿਹੜੀ ਜ਼ਿੰਮੇਵਾਰੀ ਹੈ, ਕਿਹੜਾ ਮੇਰਾ ਪੋਤਾ। ਕਹਿੰਦਾ ਇਹ ਤਾਂ ਬੜੀ ਗੱਲ ਆ ਕਿ ਮੈਂ ਇਹਨੂੰ ਪਾਲੀ ਜਾਣ ਡਿਆ, ਰੋਟੀ ਖਾਣ ਡਿਆ, ਇੰਨੀ ਬੜੀ ਗੱਲ ਆ। ਬੱਚਾ ਕੋਈ ਸਿਰ ਚੁੱਕ ਗਿਆ ਸੀਗਾ ਥੋੜਾ ਜਿਹਾ ਤੇ ਮਤਲਬ ਥੋੜਾ ਬਹੁਤਾ ਨਾ ਸਮਝਣ ਲੱਗ ਗਿਆ ਸੀਗਾ। ਤੇ ਕਿਉਂਕਿ ਅੱਲਾਹ ਤਾਲਾ ਨੇ ਇੰਨੀ ਦੇਰ ਚ 2 ਵੀ ਉਹਨੂੰ ਬੱਚੇ ਦਿੱਤੇ। ਆਸਾ ਕੋਈ 3-4 ਸਾਲ ਸ਼ਾਦੀ ਦੇ ਗੁਜ਼ਰ ਗਏ ਅੰਮੀ ਜੀ। ਤੇ ਉਹ ਨਾ ਬੱਚਾ ਸਮਝਦਾਰ ਹੋ ਗਿਆ, ਸਮਝਣ ਲੱਗ ਗਿਆ ਕਿ ਜਿਹੜਾ ਇਹ ਮੇਰਾ ਬਾਪ ਆ ਨਾ, ਇਹ ਮੇਰਾ ਬਾਪ ਨਹੀਂ ਹੈਗਾ। ਮੇਰਾ ਬਾਪ ਨਹੀਂ, ਬਾਪ ਹੋਵੇ ਤਾਂ ਏਦਾਂ ਨਾ ਕਰੇ। ਤੇ ਇਹ ਮੇਰੀ ਮਾਂ ਆ, ਲਿਹਾਜ਼ਾ ਮੈਂ ਤੇ ਕਿਸੇ ਹੋਰ ਦਾ ਪੁੱਤਰ ਸੀ। ਤੇ ਪਹਿਲੇ ਤਾਂ ਉਹਨੂੰ ਪਤਾ ਨਹੀਂ ਸੀ, ਉਹਨੂੰ ਵੀ ਸਮਝ ਆ ਗਈ। ਉਹਦੀ ਮਾਂ ਨੇ ਰੋਣਾ, ਕਹਿਣਾ ਕਿ ਮੇਰੇ ਪੁੱਤ ਦਾ ਤੂੰ ਕਿਉਂ ਨਹੀਂ ਖਿਆਲ ਕਰਦਾ, ਇਹਨੂੰ ਚੀਜ਼ ਲਿਆ ਦਿਆ ਕਰ। ਜੇ ਚਲੋ ਉਹਨਾਂ ਨੂੰ ਚੰਗੀ ਲਿਆਉਂਦੇ, ਇਹਨੂੰ ਮਾੜੀ ਲਿਆ ਦਿਆ ਕਰ। ਸਮਝਾਉਣਾ। ਉਹਨੇ ਕਹਿਣਾ ਨਹੀਂ ਜੀ ਮੇਰੀ ਜ਼ਿੰਮੇਵਾਰੀ ਨਹੀਂ, ਬਸ ਠੀਕ ਹੈ 2 ਵਕਤ ਦਾ ਖਾਣਾ ਖਾਈ ਜਾਂਦੇ ਅਸੀਂ, ਨਹੀਂ ਤਾਂ ਮੈਂ ਘਰੋਂ ਕੱਢ ਦੇਣਾ। ਉਹ ਬੰਦਾ ਥੋੜਾ ਮਗਰੂਰ ਗਿਆ, ਭੁੱਲ ਗਿਆ ਕਿ ਮੇਰਾ ਤੇ ਕੋਈ ਹੈ ਹੀ ਨਹੀਂ ਸੀਗਾ ਹੈਗਾ। ਗਰੂਰ ਵਿੱਚ ਆ ਗਿਆ। ਅੰਮੀ ਬੱਚਾ ਥੋੜਾ ਜਿਹਾ ਨਾ ਕੋਈ ਵੱਡਾ ਹੋਇਆ, ਕੋਈ ਇੰਨਾ ਜ਼ਿਆਦਾ ਨਹੀਂ, ਕੋਈ 12-13 ਸਾਲ ਦਾ ਹੋਇਆ। ਤੇ ਕਹਿੰਦਾ ਮਾਂ ਮੇਰੇ ਕੋਲ ਤੇਰਾ ਰੋਣਾ ਨਹੀਂ ਬਰਦਾਸ਼ਤ ਹੁੰਦਾ ਹੈਗਾ ਤੇ ਲਿਹਾਜ਼ਾ ਮਾਂ ਮੈਨੂੰ ਦੇ ਇਜਾਜ਼ਤ ਤੇ ਅੱਲਾਹ ਪਾਕ ਦੇ ਹਵਾਲੇ ਕਰ ਦੇ, ਮੈਨੂੰ ਅੱਲਾਹ ਪਾਕ ਦੀ ਸਪੁਰਦੇ ਕਰ ਦੇ। ਅੱਲਾਹ ਨੇ ਵਕਤ ਲਿਆਂਦਾ ਤੇ ਤੈਨੂੰ ਕਿਤੇ ਮੈਂ ਮਿਲਾਂਗਾ ਮਾਂ। ਮੈਂ ਨਾ ਤੈਨੂੰ ਧੱਕੇ ਠੇਡੇ ਨਹੀਂ ਖਿਲਾ ਸਕਦਾ, ਤੈਨੂੰ ਦਬਕੇ ਨਹੀਂ ਮਰਵਾ ਸਕਦਾ, ਤੈਨੂੰ ਬਾਪ ਮੇਰਾ ਕੁੱਟਦਾ ਵੀ ਆ। ਸਿਰਫ ਮੈਨੂੰ ਪਤਾ ਲੱਗ ਗਿਆ ਆ ਕਿ ਮੈਂ ਤੇਰਾ ਤੇ ਪੁੱਤਰ ਹੈਗਾ ਲੇਕਿਨ ਇਸ ਬੰਦੇ ਦਾ ਪੁੱਤਰ ਨਹੀਂ, ਮੇਰਾ ਬਾਪ ਫੌਤ ਹੋ ਗਿਆ। ਉਹ ਪਹਿਲੇ ਤਾਂ ਨਾ ਮੰਨੇ, ਜਦੋਂ ਬੱਚੇ ਨੇ ਜ਼ਿੱਦ ਕੀਤੀ ਨਾ, ਬੱਚਾ ਕਹਿੰਦਾ ਮਾਂ ਨਹੀਂ ਹੁਣ ਮੈਂ ਜਾਣਾ ਹੀ ਜਾਣਾ, ਲੇਕਿਨ ਮੈਨੂੰ ਇਜਾਜ਼ਤ ਦੇ ਦੇਂਗੀ ਏਦਾਂ ਚੱਲ ਜਾਵਾਂਗਾ, ਨਹੀਂ ਤੇ ਮਾਂ ਮੈਂ ਹੁਣ ਚੱਲ ਜਾਣਾ। ਉਹ ਮਾਂ ਪਹਿਲੇ ਤਾਂ ਰੋਈ, ਪਰੇਸ਼ਾਨ ਹੋਈ, ਫਿਰ ਉਹਨੇ ਪਿਆਰ ਦਿੱਤਾ, ਕਹਿੰਦੀ ਅੱਛਾ ਪੁੱਤ ਅੱਲਾਹ ਦੀ ਸਪੁਰਦ, ਅੱਲਾਹ ਦੀ ਸਪੁਰਦ ਤੇ ਉਹਨੂੰ ਤੋਰ ਦਿੱਤਾ। ਬੰਦਾ ਆਇਆ ਘਰ, ਆ ਕੇ ਤੇ ਦੇਖਿਆ ਕਿ ਉਹ ਔਰਤ ਬੜੀ ਖੁਸ਼। ਕਹਿੰਦਾ ਕੀ ਗੱਲ ਬੜੀ ਖੁਸ਼ ਆ? ਉਹਨੇ ਕਿਹਾ ਮੈਂ ਆਪਣਾ ਪੁੱਤ ਤੋਰ ਦਿੱਤਾ। ਉਹਨੇ ਕਿਹਾ ਤੂੰ ਪੁੱਤ ਤੋਰ ਕੇ ਇੰਨੀ ਖੁਸ਼ ਆ? ਉਹਨੇ ਕਿਹਾ ਜਿੱਥੇ ਮੈਂ ਤੋਰਿਆ ਨਾ
ਜਿਹਦੀ ਮੈਂ ਸਪੁਰਦ ਕੀਤਾ ਆ, ਹਾਂਜੀ ਹਾਂਜੀ, ਉਹ ਉਹਨੂੰ ਰਿਜ਼ਕ ਵੀ ਦੇਗਾ, ਹਾਂਜੀ, ਉਹ ਉਹਨੂੰ ਪਾਲੇਗਾ ਵੀ, ਹਾਂਜੀ, ਉਹ ਉਹਨੂੰ ਇੱਜ਼ਤ ਦੌਲਤ ਸ਼ੋਹਰਤ ਹਰ ਚੀਜ਼ ਦੇਗਾ, ਉਹੀ ਮਾਲਕ ਹੋਊ, ਉਹੀ ਮਾਲਕ ਹੋਊਗਾ। ਮੈਂ ਐਸੀ ਜਗ੍ਹਾ ਤੇ ਭੇਜਿਆ। ਉਹਨੇ ਕਿਹਾ ਐਸੀ ਜਗ੍ਹਾ ਤੇ ਕਿਹੜੀ ਤੇ ਭੇਜ ਦਿੱਤਾ, ਅੱਜ ਕੱਲ ਤੇ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ। ਉਹਨੇ ਕਿਹਾ ਮੈਂ ਸਪੁਰਦ ਕੀਤਾ ਸੋਹਣੇ ਰੱਬ ਦੇ। ਵਾਹ ਜੀ ਵਾਹ। ਤੇ ਮੇਰਾ ਸੋਹਣਾ ਅੱਲਾ ਜਿਸ ਨੂੰ ਚਾਹੇ ਇੱਜ਼ਤ ਦੇਵੇ, ਜਿਸ ਨੂੰ ਚਾਹੇ ਜ਼ਿਲਤ ਦੇਵੇ, ਜਿਹਨੂੰ ਚਾਹੇ ਦੌਲਤ ਦੇਵੇ, ਜਿਹਨੂੰ ਚਾਹੇ ਸ਼ੋਹਰਤ ਦੇਵੇ, ਉਸ ਮਾਲਕ ਦੀ ਮੈਂ ਸਪੁਰਦੇ ਕਰ ਦਿੱਤਾ। ਉਹ ਬੰਦਾ ਨਾ ਮਤਲਬ ਜਿਸ ਤਰ੍ਹਾਂ ਟੀਜ਼ਾ ਪਿਆ ਕੀਤਾ, ਮਤਲਬ ਕਿ ਕਹਿੰਦਾ ਲੈ ਦੇਖ ਲਊਂਗਾ, ਕਹਿੰਦਾ ਇੱਥੇ ਤਾਂ ਕਿਸੇ ਦੀ ਕੋਈ ਬਾਤ ਨਹੀਂ ਪੁੱਛਦਾ, ਆਪੇ ਧੱਕੇ ਠੇਡੇ ਖਾਂਦੇ ਨੇ ਆ ਜਾਣਾ ਵਾਪਸ। ਕਹਿੰਦਾ ਉਹਨੇ ਇਹ ਨਹੀਂ ਕਿਹਾ ਕਿ ਇਸ ਔਰਤ ਨੇ ਬੜੀ ਵੱਡੀ ਗੱਲ ਕੀਤੀ, ਸਪੁਰਦੇ ਅੱਲਾ ਦੀ ਕੀਤਾ ਆ। ਕਿੰਨਾ ਹੌਸਲਾ ਕੀਤਾ ਇਹਨੇ, ਤੇ ਹੌਸਲਾ ਵੀ ਕੀਤਾ, ਤੇ ਨਾਲੇ ਅੱਲਾ ਤਾਲਾ ਜਦੋਂ ਕਿਸੇ ਦੀ ਬਾਹ ਫੜੇ ਤਾਂ ਉਹ ਨਾ ਬੱਚਾ ਕਿਤੇ ਗਿਆ ਤੇ ਜਾ ਕੇ ਤੇ ਕਿਤੇ ਮਸਜਿਦ ਦੇ ਵਿੱਚ ਉੱਥੇ ਰਹਿਣ ਲੱਗ ਗਿਆ। ਅੱਛਾ ਜੀ। ਉੱਥੇ ਕੰਮ ਸ਼ਮ ਕਿਤੇ ਕਰਨਾ, ਕੋਈ ਚਾਹ ਦੇ ਹੋਟਲ ਤੇ ਜਾਂ ਕਿਸੇ ਜਗ੍ਹਾ ਤੇ, ਤੇ ਸ਼ਾਮ ਨੂੰ ਆਣਾ, 5 ਟਾਈਮ ਨਮਾਜ਼ ਪੜ੍ਹਨੀ, ਤੇ ਉੱਥੇ ਨਾ ਹੁਣ ਪਿੰਡ ਦੇ ਸੀਗੇ ਕੋਈ, ਤੇ ਉਹਨਾਂ ਨੇ ਰੋਟੀ ਉਹਨੂੰ ਦੇ ਦੇਣੀ ਤੇ ਕਾਰੀ ਸਾਹਿਬ ਸੀਗੇ, ਕਾਰੀ ਸਾਹਿਬ ਦਾ ਹੋਰ ਕੋਈ ਹੈ ਨਹੀਂ ਸੀਗਾ, ਕਾਰੀ ਸਾਹਿਬ ਨੂੰ ਰੋਟੀ ਦੇਣੀ, ਨਾਲ ਉਹਨੇ ਵੀ ਆਪਣਾ ਉਹਨੂੰ ਬੱਚਾ ਬਣਾ ਲਿਆ। ਅੱਛਾ ਜੀ। ਅੱਛਾ, ਕਾਰੀ ਸਾਹਿਬ ਨੇ ਉਹਨੂੰ ਬੱਚਾ ਬਣਾ ਲਿਆ, ਉਹਨਾਂ ਨੇ ਉਹਨੂੰ ਵੀ ਰੋਟੀ ਪਾਣੀ ਦੇਣੀ ਆਪਣੇ ਬੱਚਿਆਂ ਵਾਂਗਣ। ਪਿੰਡ ਦੇ ਵੀ ਚੰਗੇ ਸੀਗੇ, ਔਰ ਪਿੰਡ ਦੇ ਤੁਹਾਨੂੰ ਪਤਾ ਕਿ ਜਿੰਨੇ ਵੀ ਸਾਡੇ ਕਾਰੀ ਸਾਹਿਬ ਉਹਨਾਂ ਦੀ ਬੜੀ ਇੱਜ਼ਤ ਕਰਦੇ ਆ, ਇਮਾਮਾਂ ਦੀ ਬੜੀ ਇੱਜ਼ਤ ਕਰਦੇ ਆ, ਬੱਚਿਆਂ ਦਾ ਵੀ ਇਹਤਰਾਮ ਕਰਦੇ, ਖਿਆਲ ਕਰਦੇ ਆ, ਔਰ ਆਪਣੇ ਇਮਾਮ ਨੂੰ ਆਪਣਾ ਸਰਬਰਾਹ ਸਮਝਦੇ ਆ। ਉਹਨਾਂ ਨੇ ਉਹ ਬੱਚੇ ਨੂੰ ਵੀ ਨਾ ਇੱਜ਼ਤ ਦੇਣੀ ਸ਼ੁਰੂ ਕਰਦੀ ਕਿ ਇਹ ਵੀ ਬੱਚਾ ਚਲੋ ਯਤੀਮ ਆ ਜਾਂ ਪਤਾ ਨਹੀਂ ਕਿੱਥੋਂ ਆਇਆ, ਤੇ ਚਲੋ ਇਹ ਵੀ ਅੱਛਾ ਬੱਚਾ, 5 ਟਾਈਮ ਨਮਾਜ਼ ਪੜ੍ਹਦਾ। ਕਰਦੇ ਅੰਮੀ ਬੱਚਾ ਵੱਡਾ ਹੋਣਾ ਸ਼ੁਰੂ ਹੋ ਗਿਆ, ਤੇ ਕਾਰੀ ਸਾਹਿਬ ਜ਼ਈਫ ਹੋਏ। ਇੱਕ ਵਕਤ ਆਇਆ ਕਿ ਕਾਰੀ ਸਾਹਿਬ ਫੌਤ ਹੋ ਗਏ। ਹੁਣ ਜਦੋਂ ਕਾਰੀ ਸਾਹਿਬ ਫੌਤ ਹੋਏ ਤਾਂ ਬੱਚੇ ਨੇ ਨਮਾਜ਼ਾਂ ਪੜ੍ਹਾਉਣੀਆਂ ਸ਼ੁਰੂ ਕਰਤੀਆਂ। ਪਿੰਡ ਦਿਆਂ ਨੇ ਫੈਸਲਾ ਕੀਤਾ ਕਿ ਨਵਾਂ ਕਾਰੀ ਲੈ ਕੇ ਆਨੇ ਆ, ਤੇ ਕੁਛ ਲੋਕੀ ਬੈਠੇ, ਉਹਨਾਂ ਨੇ ਕਿਹਾ ਨਵਾਂ ਕਾਰੀ ਲਿਆਉਣ ਦੀ ਕੀ ਜ਼ਰੂਰਤ ਆ, ਆ ਬੱਚਾ ਹਲੇ ਜਵਾਨ ਆ, ਤੇ ਇਹ ਬੱਚਾ ਇਮਾਮਤ ਵੀ ਕਰਵਾ ਰਿਹਾ, ਬੱਚਾ ਵੀ ਨੇਕ ਆ, ਸਾਡੇ ਸਾਹਮਣੇ ਜਵਾਨ ਹੋਇਆ ਆ, ਇਹਦਾ ਹੈ ਵੀ ਕੋਈ ਨਹੀਂ, ਲਿਹਾਜ਼ਾ ਅਸੀਂ ਨਾ ਇਸੇ ਨੂੰ ਆਪਣਾ ਇਮਾਮ ਬਣਾ ਲੈਂਦੇ ਆ। ਹੁਣ ਉਸੇ ਨੂੰ ਆਪਣਾ ਇਮਾਮ ਬਣਾ ਲਿਆ। ਹੁਣ ਜ਼ਾਹਿਰੀ ਗੱਲ ਆ, ਬੱਚੇ ਬੱਚੀਆਂ ਵੀ ਸਾਰੇ ਪੜ੍ਹਨੇ ਸੀ। ਉਹਨਾਂ ਨੇ ਪਿੰਡ ਦਿਆਂ ਨੇ ਸੋਚਿਆ ਕਿ ਇਸ ਕਾਰੀ ਸਾਹਿਬ ਦਾ ਨਾ ਕਿਤੇ ਵਿਆਹ ਵੀ ਕਰ ਦਿੰਦੇ ਆ। ਅੱਛਾ, ਵੀ ਨੇਕ ਬੱਚਾ ਆ। ਉਹਨਾਂ ਨੇ ਨਾ ਅੰਮੀ ਜੀ ਇੱਕ ਮਾਈ ਸੀ ਬੁੱਢੀ, ਅੱਛਾ ਜੀ, ਉਹਦੀ ਨਾ ਇੱਕੋ ਇੱਕ ਦੋਤੀ ਸੀਗੀ। ਅੱਛਾ ਜੀ। ਬਾਕੀ ਉਹਦੇ ਜਿਹੜੇ ਪੁੱਤਰ ਸੀਗੇ, ਧੀਆਂ ਸੀਗੇ, ਸਾਰੇ ਫੌਤ ਹੋ ਗਏ ਸੀ ਅੰਮੀ ਜੀ। ਉਹਨਾਂ ਨੇ ਮਾਂ ਜੀ ਨੂੰ ਕਿਹਾ ਕਿ ਮਾਂ ਜੀ ਆ ਤੇਰੀ ਦੋਤੀ ਆ, ਇਹਦਾ ਵੀ ਕੋਈ ਨਹੀਂ ਹੈਗਾ, ਤੇ ਸਾਡੇ ਇਮਾਮ ਸਾਹਿਬ ਦਾ ਵੀ ਕੋਈ ਨਹੀਂ ਹੈਗਾ, ਲਿਹਾਜ਼ਾ ਤੂੰ ਆਪਣੀ ਜ਼ਿੰਦਗੀ ਇਹਦਾ ਨਾ ਵਿਆਹ ਕਰ ਦੇ। ਪਿੰਡ ਦਿਆਂ ਨੇ ਕਿਹਾ। ਉਹਨੇ ਕਿਹਾ ਪੁੱਤਰ ਇਹ ਤੋਂ ਚੰਗੀ ਕਿਹੜੀ ਗੱਲ ਆ, ਨੇਕ ਬੱਚਾ ਆ, ਪਿੰਡ ਦਾ ਇਮਾਮ ਆ, ਤੇ ਚਲੋ ਮੈਂ ਜ਼ਿੰਦਾ ਆਪਣੇ ਇਸ ਦੋਤੀ ਦਾ ਵਿਆਹ ਕਰ ਦਿੰਨੀ ਆ। ਉਸ ਬੱਚੀ ਦਾ ਮਾਂ ਪਿਓ ਵੀ ਕਿਤੇ ਐਕਸੀਡੈਂਟ 'ਚ ਫੌਤ ਹੋ ਗਿਆ ਸੀਗਾ, ਤੇ ਮਾਮੇ ਵੀ ਕੋਈ ਨਹੀਂ ਸੀ, ਸਿਰਫ ਨਾ ਇੱਕ ਨਾਨੀ ਸੀ। ਉਹਨਾਂ ਨੇ ਨਾ ਉਹਦਾ ਵਿਆਹ ਕਰਤਾ। ਕੁਛ ਅਰਸਾ ਗੁਜ਼ਰਿਆ ਅੰਮੀ ਜੀ, ਉਹ ਜਿਹੜੀ ਉਹ ਨਾਨੀ ਸੀ ਉਹ ਵੀ ਫੌਤ ਹੋ ਗਈ। ਉਸ ਨਾ ਕੁੜੀ ਦਾ ਪਤਾ ਵੀ ਨਹੀਂ ਸੀ, ਵਿਰਾਸਤ 'ਚ ਉਹਨੂੰ ਨਾ ਕੋਈ ਜ਼ਮੀਨ ਮਿਲ ਗਈ ਅੰਮੀ ਜੀ। ਉਹ ਜ਼ਮੀਨ ਮਿਲ ਗਈ। ਕਾਰੀ ਸਾਹਿਬ ਉਹ ਜ਼ਮੀਨ ਵੀ ਵਾਹਣੀ ਸ਼ੁਰੂ ਕਰ ਦਿੱਤੀ, ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਅੱਲਾਹ ਤਾਲਾ ਨੇ ਰੰਗ ਲਾਏ ਅੰਮੀ ਜੀ, ਉਹਨੇ 1 ਕਿੱਲੇ ਤੋਂ 2 ਕਿੱਲੇ ਕਰਦੇ ਉਹ ਜ਼ਮੀਨਾਂ ਦਾ ਮੁਰੱਬਿਆਂ ਦਾ ਮਾਲਕ ਹੋ ਗਿਆ, ਟਰੈਕਟਰਾਂ ਟਰਾਲੀਆਂ ਦਾ ਮਾਲਕ ਹੋ ਗਿਆ। ਵਾਹ ਜੀ ਵਾਹ। ਅੱਛਾ, ਜਦੋਂ ਨਾ ਉਹਨੂੰ ਅੱਲਾਹ ਤਾਲਾ ਨੇ ਦਿੱਤਾ ਇੱਕ ਬੇਟਾ। ਅੱਛਾ ਜੀ। ਉਹ ਬੇਟਾ ਲੈ ਕੇ ਆਪਣੀ ਬੀਵੀ ਲੈ ਕੇ ਆਪ ਗੱਡੀ ਤੇ ਬੈਠਾ ਤੇ ਉਸੇ ਦਰਵਾਜ਼ੇ ਤੇ ਚਲਾ ਗਿਆ। ਅੱਛਾ ਜੀ। ਜਾ ਕੇ ਦਰਵਾਜ਼ਾ ਖੜਕਾਇਆ, ਪਿੱਛੋਂ ਬੁੱਢੀ ਮਾਂ ਦੀ ਆਵਾਜ਼ ਆਈ, ਕੌਣ? ਕਹਿੰਦਾ ਮਾਂ ਜੀ ਮੈਂ ਫਲਾਨਾ ਆਇਆ, ਮੈਂ ਤੇਰਾ ਪੁੱਤਰ ਆਇਆ। ਸੁਭਾਨ ਅੱਲਾਹ। ਮਾਂ ਜੀ ਨੇ ਭੱਜ ਕੇ ਜੱਫੀ ਪਾਈ। ਕਹਿੰਦੀ ਆ ਬੱਚਾ? ਉਹਨੇ ਕਿਹਾ ਮਾਂ ਇਹ ਤੇਰਾ ਪੋਤਰਾ ਆ। ਔਰਤ ਨੇ ਪੈਰ ਚੁੰਮੇ, ਕਹਿੰਦੀ ਆਹ ਕੌਣ ਆ ਔਰਤ ਮੇਰੇ ਪੈਰ ਚੁੰਮਦੀ, ਆ ਬੱਚੀ ਕੌਣ ਆ? ਕਹਿੰਦਾ ਮਾਂ ਇਹ ਤੇਰੀ ਨੂੰਹ ਆ। ਵਾਹ ਜੀ ਵਾਹ। ਤੇ ਉਹ ਕਹਿੰਦੀ ਪੁੱਤ ਇਹ ਦੇਖ ਲੈ ਕਿ ਮੈਂ ਤਾਂ ਤੈਨੂੰ ਅੱਲਾ ਦੀ ਸਪੁਰਦੇ ਕੀਤਾ ਸੀ, ਅੱਲਾ ਨੇ ਤੈਨੂੰ ਵਾਪਸ ਦੇ ਦਿੱਤਾ। ਅੱਲਾ ਦੀ ਸਪੁਰਦ ਕੀਤਾ ਸੀ ਤਾਂ ਅੱਲਾ ਨੇ ਬਾਂਹ ਫੜ ਲਈ। ਤੇ ਕਹਿੰਦੀ ਪੁੱਤ ਮੈਂ ਤੈਨੂੰ ਦੱਸ ਨਹੀਂ ਸਕਦੀ, ਆ ਮੇਰੇ ਪੁੱਤਾਂ ਨੇ ਨਾ ਮੈਨੂੰ ਛੱਡ ਦਿੱਤਾ ਸੀ, ਤੇਰੇ ਦੂਸਰੇ ਬਾਪ ਨੂੰ ਵੀ ਛੱਡ ਦਿੱਤਾ ਸੀਗਾ। ਇਹ ਆਪਣੇ ਕੰਮਕਾਰ ਤੇ ਚਲੇ ਜਾਂਦੇ ਆ, ਆਪਣਾ ਕਮਾਉਂਦੇ ਆਪਣਾ ਖਾਂਦੇ ਆ, ਅਸੀਂ ਧੱਕੇ ਠੇਡੇ ਖਾਂਦੇ ਆ।
ਉਹ ਸਾਨੂੰ ਐਸ ਘਰ ਦੇ ਵਿੱਚ ਹੀ ਛੱਡ ਕੇ ਅਲੱਗਾ ਇਹਨਾਂ ਨੇ ਕੋਠੀਆਂ ਬਣਾ ਲਈਆਂ ਆ ਤੇ ਅੱਜ ਅਸੀਂ ਧੱਕੇ ਖਾਣ ਦੇ ਸੀ ਤਾਂ ਮੈਂ ਉਹਨੂੰ ਕਹਿੰਦੀ ਸੀਗੀ ਕਿ ਅੱਜ ਉਹ ਪੁੱਤ ਹੁੰਦਾ ਤੇ ਸਾਨੂੰ ਸਾਂਭਦਾ ਤੇ ਬੁਲਾਇਆ ਉਹਦੇ ਦੂਸਰੇ ਜਿਹੜੇ ਬਾਪ ਨੂੰ ਵੀ ਕਹਿੰਦੀ ਆਹ ਦੇਖ ਆਹ ਬੱਚਾ ਦੇਖਦਾ ਕਹਿੰਦਾ ਇਹ ਕੌਣ ਹੈ ਕਹਿੰਦੀ ਇਹ ਉਹੀ ਬੱਚਾ ਜਿਹਨੂੰ ਤੂੰ ਛੱਡ ਦਿੱਤਾ ਸੀ ਜਿਹਨੂੰ ਮੈਂ ਅੱਲਾ ਦੀ ਸਪੁਰਦੇ ਕੀਤਾ ਸੀਗਾ ਇਹ ਯਤੀਮ ਸੀਗਾ ਤੇ ਅੱਜ ਦੇਖ ਲੈ ਅੱਲਾਹ ਤਾਲਾ ਨੇ ਯਤੀਮ ਨੂੰ ਰੰਗ ਲਾਤੇ ਆ ਤੇ ਗੱਲ ਇਹ ਆ ਕਿ ਕਦੀ ਵੀ ਕਿਸੇ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਫਰਕ ਨਹੀਂ ਪਾਉਣਾ ਚਾਹੀਦਾ ਹੈਗਾ ਇਹ ਅੱਲਾਹ ਤਾਲਾ ਦੀ ਅਜ਼ਮਾਇਸ਼ ਹੁੰਦੀ ਹੈ ਕੀ ਪਤਾ ਉਹਦੇ ਸਦਕੇ ਹੀ ਅੱਲਾਹ ਤਾਲਾ ਨੇ ਉਹਨੂੰ ਕਿੰਨਾ ਕੁ ਦੇ ਦੇਣਾ ਸੀ ਜਿਹੜੇ ਅੰਮੀ ਜਵਾਨੀ ਚੋਂ ਧੱਕੇ ਖਾਂਦੇ ਬੁੱਢੇ ਹੋ ਗਏ ਔਲਾਦ ਨੇ ਉਹਨਾਂ ਨੂੰ ਧੱਕੇ ਠੇਡੇ ਮਾਰੇ ਉਹੀ ਬੱਚਾ ਕੋਲ ਹੁੰਦਾ ਤੇ ਕੀ ਪਤਾ ਕਿੰਨਾ ਕੁ ਸੁੱਖ ਦਿੰਦਾ ਉਹਨੇ ਕਿਹਾ ਮਾਂ ਜੋ ਹੋਇਆ ਸੋ ਹੋਇਆ ਕੋਈ ਨਹੀਂ ਗਲਤੀਆਂ ਵੀ ਤੇ ਇਨਸਾਨਾਂ ਤੋਂ ਹੁੰਦੀਆਂ ਅੱਬੂ ਜੀ ਤੁਸੀਂ ਵੀ ਆਓ ਮਾਂ ਜੀ ਤੁਸੀਂ ਵੀ ਆਓ ਅੱਬਾ ਜੀ ਤੂੰ ਮੈਨੂੰ 2-4 ਸਾਲ 5 ਸਾਲ ਤੇ ਮੈਨੂੰ ਖਿਲਾਇਆ ਨਾ ਮੈਂ ਤੇਰਾ ਉਹੀ ਕਰਜ਼ ਨਹੀਂ ਦੇ ਸਕਦਾ ਅੰਮੀ ਬਾਪ ਨੇਕ ਦਾ ਸੀ ਮਾਂ ਨੇਕ ਦਾ ਬੱਚਾ ਸੀ ਆਪਣੇ ਮਾਂ ਪਿਓ ਨੂੰ ਗੱਡੀ 'ਚ ਬਿਠਾਇਆ ਲੈ ਗਿਆ ਉਹਨਾਂ ਨੂੰ ਐਸ਼ ਕਰਵਾਏ ਤੇ ਗੱਲ ਇਹ ਆ ਕਿ ਕਦੀ ਵੀ ਕਿਸੇ ਯਤੀਮ ਨੂੰ ਇਸ ਤਰ੍ਹਾਂ ਨਾ ਕਰਿਆ ਕਰੋ ਔਰ ਬਹੁਤ ਸਾਰੇ ਐਸੇ ਘਰ ਆ ਜਿਹੜੇ ਸ਼ਾਦੀ ਤੇ ਕਰ ਲੈਂਦੇ ਆ ਬੱਚਿਆਂ ਦੇ ਨਾਲ ਕਿ ਕੋਈ ਨਹੀਂ ਤੇਰੇ ਬੱਚਿਆਂ ਨੂੰ ਸਾਂਭਾਂਗੇ ਬਾਅਦ ਚ ਉਹਨਾਂ ਨੂੰ ਨਾ ਉਹ ਖਿਆਲ ਨਹੀਂ ਕਰਦੇ ਹੈਗੇ ਧੋਖਾ ਕਰਦੇ ਜਦੋਂ ਆਪਣੇ ਬੱਚੇ ਹੋ ਜਾਂਦੇ ਆ ਤੇ ਲਿਹਾਜ਼ਾ ਇਹ ਯਤੀਮਾਂ ਦੇ ਨਾਲ ਨਾ ਤੁਸੀਂ ਫਰਕ ਨਾ ਰੱਖਿਆ ਕਰੋ ਅਗਰ ਤੇ ਕਿਸੇ ਦੀ ਸ਼ਾਦੀ ਹੋਈ ਹੈ ਬੱਚੀ ਦੀ ਤੁਹਾਡੇ ਦੇ ਨਾਲ ਉਹਦੇ ਬੱਚੇ ਦਾ ਵੀ ਖਿਆਲ ਕਰੋ ਅਗਰ ਨਹੀਂ ਵੀ ਸ਼ਾਦੀ ਹੋਈ ਤੁਸੀਂ ਉਹਦੇ ਗੁਆਂਢੀਆਂ ਉਹਦੇ ਰਿਸ਼ਤੇਦਾਰਾਂ ਤੇ ਉਸ ਬੱਚੇ ਦਾ ਉਸ ਔਰਤ ਦਾ ਖਿਆਲ ਕਰੋ ਤੇ ਗੱਲ ਇਹ ਆ ਕਿ ਕਹਾਣੀ ਨਾ ਸਾਰੇ ਲੋਕਾਂ ਤੱਕ ਸ਼ੇਅਰ ਕਰਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਜਾਏ ਕੋਈ ਬੱਚਾ ਕਾਮਯਾਬ ਹੋ ਜਾਏ ਔਰ ਕਿਸੇ ਨੂੰ ਅੱਲਾਹ ਤਾਲਾ ਸਵਾਬ ਦੇਵੇ ਤੇ ਵੀਡੀਓ ਅੱਛੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਦੁਆਵਾਂ 'ਚ ਯਾਦ ਰੱਖਿਓ ਅੱਲਾਹ ਹਾਫਿਜ਼।